ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ ਸਹੂਲਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਥੋੜ੍ਹੇ ਸਮੇਂ ਦੇ ਵਿੱਚ ਵਧੀਆ ਸਿਖਲਾਈ ਦੇ ਨਾਲ ਕੰਮ ਸਿਖਾਉਂਦੇ ਨੇ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਸ਼ੁਰੂ ਕਰਦੇ ਕਹਿੰਦੇ ਮਿਰਾਜ ਹਾਦਸੇ ਬਾਰੇ ਖੁਲਾਸਾ। ਸੁਰੱਖਿਆ ਉਪਕਰਨਾਂ ਵਿੱਚ ਗੜਬੜੀ ਕਰਕੇ ਹੋਇਆ ਸੀ ਹਾਦਸਾ। ਦੇਖੋ, ਇਹ ਪਿਛਲੇ ਹਫ਼ਤੇ ਮਿਰਾਜ ਜਹਾਜ਼ ਨਾਲ ਹਾਦਸਾ ਦਰਪੇਸ਼ ਆਇਆ ਸੀਗਾ, ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ 2 ਪਾਇਲਟ ਮਾਰੇ ਗਏ ਸਨ। ਤਾਂ ਹੁਣ ਜਿਹੜੀ ਮੁੱਢਲੀ ਜਾਂਚ ਪੜਤਾਲ ਹੋਈ ਆ, ਹਾਲਾਂਕਿ ਜਿਹੜਾ ਬਲੈਕ ਬਾਕਸ ਹੁੰਦਾ ਉਹਦਾ ਫਰਾਂਸ ਭੇਜਿਆ ਗਿਆ ਵਾ ਜਹਾਜ਼ ਦਾ, ਪਰ ਜਿਹੜੀ ਮੁੱਢਲੀ ਜਾਂਚ ਪੜਤਾਲ ਦੇ ਵਿੱਚੋਂ ਅੰਸ਼ ਨਿਕਲੇ ਆ, ਜੋ ਤੱਥ ਨਿਕਲੇ ਆ, ਉਹਦੇ ਆਧਾਰ ਤੇ ਸੂਤਰਾਂ ਅਨੁਸਾਰ ਇਹੀ ਖਬਰ ਆਉਂਦੀ ਪਈ ਆ। ਹਿੰਦੁਸਤਾਨ ਟਾਈਮਜ਼ ਨੇ ਵੀ ਅੱਜ ਮੇਰੇ ਖਿਆਲ ਦੇ ਨਾਲ ਰਿਪੋਰਟ ਛਾਪੀ ਸੀਗੀ ਕਿ ਇਹ ਕਿਤੇ ਨਾ ਕਿਤੇ ਸੁਰੱਖਿਆ ਉਪਕਰਨਾਂ ਦੇ ਵਿੱਚ ਗੜਬੜੀ ਕਾਰਨ ਹਾਦਸਾ ਵਾਪਰਿਆ। ਔਰ ਖਾਸ ਤੌਰ ਤੇ ਜੋ ਇੱਕ ਪਾਇਲਟ ਸੁਰੱਖਿਅਤ ਨਿਕਲ ਆਇਆ ਸੀ, ਬਾਅਦ ਦੇ ਵਿੱਚ ਉਹਦੇ ਪੈਰਾਸ਼ੂਟ ਨੂੰ ਅੱਗ ਲੱਗੀ ਆ। ਉਹਨੂੰ ਕਈ ਸਵਾਲ ਹੋ ਰਹੇ ਆ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਉਹਦਾ ਭਰਾ ਹੈ ਜਿਹੜਾ ਪਾਇਲਟ ਦਾ, ਉਹ ਵੀ ਸਾਹਮਣੇ ਆ ਕੇ ਕਈ ਕਿਸਮ ਦੇ ਸਵਾਲ ਕਰਦਾ ਪਿਆ ਕਿ ਇੱਕ ਪਾਸੇ ਦੇਖੋ ਐਸ਼ਪ੍ਰਸਤੀ ਕੀਤੀ ਜਾ ਰਹੀ ਹੈ ਨੇਤਾਵਾਂ ਵੱਲੋਂ, ਤੇ ਦੂਸਰੇ ਪਾਸੇ ਇਹੋ ਜਿਹੇ ਜਾਂਬਾਜ਼ ਲੋਕ ਜਿਹੜੇ ਕਿ ਹਰ ਵੇਲੇ ਮੈਂ ਕਹੂੰਗਾ ਕਿ ਮੌਤ ਨੂੰ ਮਖੌਲ ਕਰਦੇ ਆ, ਉਹਨਾਂ ਦੀ ਸੁਰੱਖਿਆ ਜਿਹੜੀ ਉਹ ਦਾਅ ਤੇ ਲਾ ਦਿੱਤੀ ਜਾਂਦੀ। ਉਹਨਾਂ ਦੀ ਜਿਹੜੀ ਮਸ਼ੀਨਰੀ ਆ ਉਹ ਉਹੋ ਜਿਹੀ ਆ। ਵੈਸੇ ਇੱਥੇ ਤਾਂ MiG-21 ਨੂੰ ਉੜਦੇ ਤਾਬੂਤ ਕਿਹਾ ਗਿਆ ਸੀਗਾ। ਸੋ ਹਾਲਾਤ ਇਹੋ ਹੀ ਆ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਆ, ਉਹ ਆਸਾਨੀ ਦੇ ਨਾਲ ਬਚਦੇ ਪਏ ਆ, ਬਚਦੇ ਨਹੀਂ ਪੈਸ਼ ਵੀ ਕਰਦੇ ਪਏ ਆ। ਵੈਸੇ ਮੈਂ ਇੱਕ ਹੋਰ ਵੀ ਫਿਰਤ ਵੇਖੀ ਆ, ਦੇਖੋ ਰੇਲ ਹਾਦਸਾ ਹੋ ਜਾਂਦਾ, ਸਾਰੇ ਦੁਆਲੇ ਹੋ ਜਾਂਦੇ ਰੇਲ ਮੰਤਰੀ ਦੇ, ਦੇ ਅਸਤੀਫਾ ਦੇ ਅਸਤੀਫਾ। ਅਸੀਂ ਦੇਖਿਆ ਨਾ ਸੁਰੇਸ਼ ਪ੍ਰਭੂ ਤੇ ਕਿਸ ਤਰ੍ਹਾਂ ਇੱਕ ਦਬਾਅ ਬਣਿਆ ਸੀਗਾ। ਪਰ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਜੋ ਰੱਖਿਆ ਮੰਤਰੀ ਆ, ਉਹਦੀ ਰੱਖਿਆ ਆਪਣੇ ਆਪ ਹੋ ਜਾਂਦੀ ਹੈ, ਕਿਉਂਕਿ ਉਹਦੇ ਤੇ ਕੋਈ ਸਵਾਲ ਹੀ ਨਹੀਂ ਕਰਦਾ। ਤਾਂ ਮੇਰੇ ਖਿਆਲ ਦੇ ਨਾਲ ਜਿੱਦਾਂ ਰੇਲ ਮੰਤਰੀ ਦੇ ਦੁਆਲੇ ਹੁੰਦੇ ਆ ਲੋਕ, ਹੁਣ ਇਹਨਾਂ ਲੋਕਾਂ ਦੇ ਵੀ ਦੁਆਲੇ ਹੋਣਾ ਚਾਹੀਦਾ ਕਿ ਤੁਸੀਂ ਪਾਇਲਟ ਜੋ ਕਿ ਬਹੁਤ ਮਿਹਨਤ ਨਾਲ ਬਣਦੇ ਆ, ਤਾਂ ਤੁਸੀਂ ਉਹਨਾਂ ਦੀ ਜਾਨ ਨਾਲ ਸਮਝੌਤਾ ਕੀਤਾ, ਉਹਨਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ। ਆਖਿਰ ਇਹ ਕਿਉਂ ਹੋਇਆ? ਜੀ ਬਿਲਕੁਲ ਬਿਲਕੁਲ, ਬਹੁਤ ਵੱਡੇ ਵੱਡੇ ਸਵਾਲ ਨੇ। ਹੁਣ ਤਾਂ ਮਹਿੰਗੇ ਮਹਿੰਗੇ ਜਹਾਜ਼ ਵੀ ਜਿਹੜੇ ਉਹ ਖਰੀਦਣ ਨੂੰ ਫਿਰਦੇ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਵੀ ਸੁਪਰੀਮ ਕੋਰਟ ਵਿੱਚ ਉੱਠੀ ਮੰਗ ਕਿ ਪੜ੍ਹੇ ਲਿਖੇ ਹੋਣ ਨੁਮਾਇੰਦੇ। ਹਾਂ ਦੇਖੋ, ਇਹ ਇੱਕ ਪਟੀਸ਼ਨ ਗਈ ਆ ਸੁਪਰੀਮ ਕੋਰਟ ਦੇ ਵਿੱਚ। ਇਹਦੇ 'ਚ 2 ਮੰਗਾਂ ਨੇ ਵੱਡੀਆਂ। ਇੱਕ ਤੇ ਇਹ ਆ ਕਿ ਇਲੈਕਸ਼ਨ ਉਹੀ ਲੜੇ ਜਿਹੜਾ 75 ਤੋਂ ਘੱਟ ਹੋਵੇ, ਮਤਲਬ ਕਿ 75 ਸਾਲ ਤੋਂ ਥੱਲੇ ਹੋਵੇ। ਜੋ 75 ਸਾਲ ਤੋਂ ਆ ਤੇ ਉਹਨੂੰ ਹੱਥ ਜੋੜ ਕੇ ਕਹਿ ਦਿੱਤਾ ਜਾਵੇ ਕਿ ਭਾਈ ਘਰੇ ਬਹਿ ਕੇ ਮਾਲਾ ਫੇਰ ਹੁਣ। ਤਾਂ ਦੂਜੀ ਇੱਕ ਜਿਹੜੀ ਵੱਡੀ ਕੀਤੀ ਗਈ ਆ ਉਹ ਇਹ ਆ ਕਿ ਜਿਹੜਾ ਵੀ ਮੈਦਾਨ ਚਾਹੂਗਾ ਉਮੀਦਵਾਰ, ਉਹ ਘੱਟੋ ਘੱਟ ਗ੍ਰੈਜੂਏਟ ਹੋਵੇ, ਮਤਲਬ ਕਿ ਗ੍ਰੈਜੂਏਸ਼ਨ ਤੱਕ ਉਹਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ। ਸੋ ਇਹ ਮੰਗ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ, ਔਰ ਸੁਪਰੀਮ ਕੋਰਟ ਨੇ ਹੁਣ ਅੱਗੇ ਇਸ ਇਸ ਕਾਰਵਾਈ ਨੂੰ ਅੱਗੇ ਤੋਰਨਾ। ਤਾਂ ਇਸ ਤਰ੍ਹਾਂ ਦੀਆਂ ਵੈਸੇ ਅੱਗੇ ਵੀ ਮੰਗਾਂ ਜਿਹੜੀਆਂ ਕਈ ਗਈਆਂ, ਚੁਣਾਵੀ ਸੁਧਾਰ ਜਿਹੜੇ ਹੋਣੇ ਚਾਹੀਦੇ ਆ, ਇਹ ਹੋਣੇ ਵੀ ਚਾਹੀਦੇ ਆ, ਜ਼ਰੂਰੀ ਆ। ਹੁਣ ਅਸੀਂ ਬਹੁਤ ਅੱਗੇ ਆ ਗਏ ਹਾਂ, ਪਰ ਰੌਲਾ ਇਹ ਆ ਪਹੁੰਚਾਉ ਕਿ ਜਿਹੜੀ ਗੱਲ ਆਪਾਂ ਅੱਗੇ ਵੀ ਕਈ ਦਫਾ ਕੀਤੀ ਆ ਕਿ ਦੇਖੋ ਸੁਪਰੀਮ ਕੋਰਟ ਹਦਾਇਤਾਂ ਕਰ ਸਕਦਾ, ਇਹਨਾਂ ਨੂੰ ਪੁੱਛ ਸਕਦਾ, ਚੋਣ ਕਮਿਸ਼ਨ ਆ ਕੇ ਕਹਿ ਦੂਗਾ ਕਿ ਹਾਂਜੀ ਅਸੀਂ ਰਾਜ਼ੀ ਹਾਂ, ਪਰ ਕੀ ਕਰੀਏ, ਅਸੀਂ ਕਾਨੂੰਨ ਨਹੀਂ ਬਣਾ ਸਕਦੇ, ਅਸੀਂ ਤੇ ਸਿਰਫ ਲਾਗੂ ਕਰ ਸਕਦੇ।
ਕਾਨੂੰਨ ਬਣਾਉਣ ਦਾ ਕੰਮ ਕਿਹਦੇ ਕੋਲ ਆ? ਉਹ ਹੈਗਾ ਸੰਸਦ ਕੋਲ। ਤਾਂ ਰੌਲਾ ਇੱਥੇ ਆ ਕੇ ਪੈਂਦਾ ਕਿ ਜਿਨ੍ਹਾਂ ਲੋਕਾਂ ਕਰਕੇ ਇਹੋ ਜਿਹੀਆਂ ਮੰਗਾਂ ਉੱਠਦੀਆਂ ਕਿ ਸੁਧਾਰ ਹੋਣੇ ਚਾਹੀਦੇ ਆ, ਉਹਨਾਂ ਲੋਕਾਂ ਕੋਲੋਂ ਹੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾਂਦੀ ਆ, ਕਿਉਂਕਿ ਉਹਨਾਂ ਦੇ ਕੋਲ ਪਾਵਰ ਹੈ, ਅਖਤਿਆਰ ਆ, ਸ਼ਕਤੀ ਆ ਉਹਨਾਂ ਦੇ ਕੋਲ। ਕਾਨੂੰਨ ਬਣਾਉਣ ਦੀ ਸ਼ਕਤੀ ਉਹਨਾਂ ਦੇ ਕੋਲ ਆ, ਜੋ ਸੰਸਦ ਦੇ ਵਿੱਚ ਬੈਠੇ ਆ। ਤੇ ਅਸੀਂ ਮੰਗ ਕਿਸੇ ਦੇ ਲਈ ਕਰ ਰਹੇ ਹਾਂ, ਅਸੀਂ ਉਹਨਾਂ ਲਈ ਉਹ ਕਰਦੇ ਹਾਂ ਕਿ ਕਿਰਪਾ ਕਰਕੇ ਇਹਨਾਂ ਤੋਂ ਬਚਾ ਕੇ ਆਹ ਚੀਜ਼ ਜਿਹੜੀ ਆ ਉਹ ਸੁਧਾਰ ਦੀ ਪ੍ਰਕਿਰਿਆ ਦੀ ਲਿਆਂਦੀ ਜਾਵੇ। ਕਹਿਣ ਦਾ ਭਾਵ ਇਹ ਆ ਕਿ ਪਹੁੰਚੋ ਕਿ ਗੱਲ ਤੇ ਉੱਥੇ ਹੀ ਚਲੇ ਜਾਣੀ ਆ, ਉੱਥੇ ਦੇ ਬੋਰ ਥੱਲੇ ਆ ਜਾਣੀ ਆ ਕਿ ਅਸਲ ਦੇ ਵਿੱਚ ਜੋ ਕਾਨੂੰਨ ਬਣਾਉਣ ਦੀ ਸ਼ਕਤੀ ਆ ਉਹ ਸੰਸਦ ਦੇ ਕੋਲ ਹੈ। ਤੇ ਸੰਸਦ ਦੇ ਵਿੱਚ ਉਹੀ ਲੋਕ ਬੈਠੇ ਆ ਜਿਹੜੇ ਕਦੇ ਵੀ ਉਹੋ ਜਿਹਾ ਕਾਨੂੰਨ ਨਹੀਂ ਬਣਾਉਣਗੇ ਜਿਹਦੇ ਨਾਲ ਉਹਨਾਂ ਦਾ ਆਪਣਾ ਨੁਕਸਾਨ ਹੋ ਜਾਵੇ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਭਾਰਤੀ ਸੁਪਰੀਮ ਕੋਰਟ ਵਿੱਚ ਅੰਮ੍ਰਿਤਧਾਰੀ ਵਕੀਲ ਨੂੰ ਕਿਰਪਾਨ ਸਮੇਤ ਦਾਖਲ ਹੋਣੋਂ ਰੋਕਿਆ। ਇਹ ਬੜੀ ਵੱਡੀ ਖਬਰ ਆ, ਮੇਰੇ ਖਿਆਲ ਦੇ ਨਾਲ ਮੰਦਭਾਗੀ ਖਬਰ ਵੀ ਆ। ਸੁਪਰੀਮ ਕੋਰਟ ਤੇ ਉਹ ਸੰਸਥਾ ਹੈ, ਉਹ ਨਿਆਇਕ ਸੰਸਥਾਨ ਹੈ ਜਿੱਥੇ ਜਾ ਕੇ ਫਰਿਆਦੀ ਹੈ ਉਹ ਉਮੀਦ ਲਾਉਂਦਾ ਕਿ ਚਾਹੇ ਹੇਠੋਂ ਕਿਤੋਂ ਵੀ ਮੈਨੂੰ ਇਨਸਾਫ ਨਹੀਂ ਮਿਲਿਆ, ਪਰ ਸਰਵਉੱਚ ਅਦਾਲਤ ਜਿਹੜੀ ਆ ਉਹ ਮੇਰਾ ਪੱਖ ਜ਼ਰੂਰ ਸੁਣੇਗੀ। ਤਾਂ ਉੱਥੇ ਇਸ ਤਰ੍ਹਾਂ ਦਾ ਜੇ ਵਿਤਕਰਾ ਸਾਹਮਣੇ ਆਉਂਦਾ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਸੋਚਣ ਵਾਲੀ ਗੱਲ ਆ, ਬਹੁਤ ਚਿੰਤਾ ਵਾਲੀ ਗੱਲ ਆ। ਔਰ ਉਹ ਵੀ ਕਿਹਦੇ ਨਾਲ ਵਾਪਰਦਾ ਪਿਆ? ਜਿਹੜਾ ਸੁਪਰੀਮ ਕੋਰਟ ਦਾ ਖੁਦ ਵਕੀਲ ਹੋਆ। ਇਹ ਅਮਰਤਪਾਲ ਸਿੰਘ ਵਕੀਲ ਆ, ਇਹ ਉਹੀ ਵਕੀਲ ਆ ਜਿਹਨੇ ਸ਼ਾਹਰੁਖ ਖਾਨ ਦੀ ਫਿਲਮ ਪਿੱਛੇ ਜੇ ਆਈ ਸੀ ਜਿਹੜੀ ਜ਼ੀਰੋ, ਉਹਦੇ ਵਿੱਚ ਕਿਰਪਾਨ ਧਾਰਨ ਦੇ ਮੁੱਦੇ ਤੇ ਬਹੁਤ ਤਕੜਾ ਸਟੈਂਡ ਲਿਆ ਸੀਗਾ। ਤਾਂ ਇਹਨਾਂ ਨੂੰ ਸਿਕਿਉਰਿਟੀ ਵਾਲਿਆਂ ਨੇ ਰੋਕਿਆ ਗਿਆ ਤੇ ਇਹਨਾਂ ਨੇ ਕਾਫੀ ਹਵਾਲੇ ਵੀ ਦਿੱਤੇ ਆ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਉਹ ਕਹਿੰਦੇ ਜੀ ਕਿ 6 ਇੰਚ ਤੋਂ ਲੰਮੀ ਕਿਰਪਾਨ ਜਿਹੜੀ ਤੁਸੀਂ ਨਹੀਂ ਜਾ ਸਕਦੇ। ਤੇ ਉਹ ਕਹਿੰਦੇ ਕਿ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੀ ਹੈ ਨਹੀਂ, ਇੰਨੇ ਇੰਚ ਲੰਮੀ ਇੰਡੀਆ 'ਚ ਕੋਈ ਕਿਰਪਾਨ ਕੈਰੀ ਕਰ ਸਕਦਾ ਜਾਂ ਇੰਨੇ ਇੰਚ ਲੰਮੀ ਆ ਜਿਹੜੀ ਉਹ ਪਹਿਨ ਸਕਦਾ ਜਾਂ ਨਹੀਂ ਪਹਿਨ ਸਕਦਾ, ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੀ ਹੈ ਨਹੀਂ। ਇਹ ਅਖਤਿਆਰ ਦਿੱਤੇ ਹੋਏ ਆ, ਸਿੱਖਾਂ ਕੋਲ ਅਧਿਕਾਰ ਆ, ਆਪਣੇ ਕਕਾਰਾਂ ਦੇ ਉਤਾਰਨੀ ਹੋ ਸਕਦੇ ਆ। ਉਹਨਾਂ ਨੇ ਹਵਾਲੇ ਕਾਫੀ ਦਿੱਤੇ ਆ, ਪਰ ਇਹ ਮਾਮਲਾ ਜਿਹੜਾ ਬਾਅਦ ਦੇ ਵਿੱਚ ਨਿਪਟਿਆ ਨਹੀਂ ਹੈ, ਨਿਬੜਿਆ ਨਹੀਂ ਹੈ। ਉਹ ਹੁਣ ਦੇਖਦੇ ਆ ਕਿ ਕੀ ਬਣਦਾ। ਪਰ ਇਸ ਤਰ੍ਹਾਂ ਦੀਆਂ ਅੱਗੇ ਵੀ ਘਟਨਾਵਾਂ ਜਿਹੜੀਆਂ ਵਾਪਰ ਚੁੱਕੀਆਂ। ਅੰਬਾਲੇ ਦੇ ਵਿੱਚ ਇੱਕ ਜੱਜ ਨੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕੋਰਟ ਦੇ ਵਿੱਚੋਂ ਕੱਢ ਦਿੱਤਾ ਸੀਗਾ ਕਿ ਜਾਂ ਤੇ ਕਿਰਪਾਨ ਲਾ ਕੇ ਆ ਜਾ ਤੇ ਜਾਂ ਫਿਰ ਆਪਣੀ ਗਵਾਹੀ ਹੈ ਜਿਹੜੀ ਭਾਈ ਉਹ ਦੇਣੀ ਭੁੱਲ ਜਾ। ਸੋ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਉਹ ਬਹੁਤ ਵਾਰੀ ਉੱਠਿਆ, ਬਹੁਤ ਦਫਾ ਉੱਠਿਆ, ਬਹੁਤ ਵਾਰੀ ਵਿਵਾਦ ਵੀ ਬਣਿਆ। ਇਸ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਹੀ ਇਸ ਤਰ੍ਹਾਂ ਦਾ ਵਰਤਾਰਾ ਸਾਹਮਣੇ ਆ ਜਾਵੇ ਤਾਂ ਬੜੀ ਸ਼ਰਮ ਵਾਲੀ ਗੱਲ ਆ। ਤਾਂ ਹੁਣ ਸੁਪਰੀਮ ਕੋਰਟ ਨੂੰ ਘੱਟੋ ਘੱਟ ਕੋਈ ਡਾਇਰੈਕਸ਼ਨ ਜਿਹੜੀ ਆ ਖੁੱਲੇ ਰੂਪ 'ਚ ਫਿਰ ਜਾਰੀ ਕਰਨੀ ਚਾਹੀਦੀ ਆ ਕਿ ਹਾਂ ਭਾਈ ਸੰਵਿਧਾਨ ਜੋ ਹੱਕ ਦਿੰਦਾ ਕਿ ਤਾਂ ਜੇ ਉਹ ਪੁਲਿਸ ਵਾਲਿਆਂ ਦੇ ਹੱਥੋਂ ਹੀ ਹੱਕ ਦਾ ਘਾਣ ਹੋ ਜਾਵੇ ਤੇ ਇਸ ਤੋਂ ਸ਼ਰਮਨਾਕ ਕਿਸੇ ਲੋਕਤਾਂਤਰਿਕ ਦੇਸ਼ ਵਾਸਤੇ ਕੀ ਗੱਲ ਹੋਊਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਿਨਕਰ ਗੁਪਤਾ ਬਣੇ ਨੇ DGP ਪਰ ਨਾਲ ਹੀ ਰਫੜ ਵੀ ਪਿਆ ਆ। ਦਿਨਕਰ ਗੁਪਤਾ ਦਾ ਚਰਚਾ ਅੱਜ ਦਿਨ ਭਰ ਹੁੰਦਾ ਰਿਹਾ ਜੀ। ਇਹ DGP ਬਣ ਗਏ ਆ ਤੇ ਜਦੋਂ ਇਹ DGP ਬਣੇ ਤੇ ਨਾਲ ਦੀ ਨਾਲ ਜਿਹੜਾ ਰਫੜ ਪਿਆ ਉਹ ਰਫੜ ਇਸ ਕਰਕੇ ਪਿਆ ਕਿਉਂਕਿ ਜਿਹੜਾ ਰਹਿ ਗਿਆ ਗੱਡੀ ਤੋਂ ਉਹਨੇ ਰੌਲਾ ਪਾ ਲਿਆ। ਵੈਸੇ ਹੁੰਦਾ ਵੀ ਇਹੋ ਹੀ ਆ ਕਿ ਜਿਹੜਾ ਰਹਿ ਜਾਂਦਾ ਜਿੱਦਾਂ EVM ਤੇ ਉਹ ਜਿਹੜਾ ਹਾਰ ਜਾਂਦਾ ਉਹ ਸਾਰਾ ਨਜ਼ਲਾ ਸੁੱਟ ਜਾਂਦਾ। ਇਹ ਅਧਿਕਾਰੀ ਜਿਹੜਾ ਰੌਲਾ ਪਾਉਣ ਡਿਆ ਉਹ ਆ ਮੁਹੰਮਦ ਮੁਸਤਫਾ, ਜਿਹਦੇ ਘਰੋਂ ਜਿਹਦੀ ਬੀਬਾ ਰਜ਼ੀਆ ਸੁਲਤਾਨਾ ਜੀ ਹੈ ਜਿਹੜੇ ਉਹ ਕੈਬਨਿਟ ਮਿਨਿਸਟਰੀ ਦੇ ਵਿੱਚ ਵੀ ਸ਼ਾਮਲ ਆ। ਤਾਂ ਇਹਨਾਂ ਦੇ ਨਾਂ ਜਿਹੜੇ ਸੀਗੇ 3 ਭੇਜੇ ਗਏ ਸੀਗੇ। ਤਾਂ 3 ਦੇ ਵਿੱਚੋਂ ਇੱਕ ਦੀ ਸਿਲੈਕਸ਼ਨ ਹੋਈ ਆ, 2 ਜਿਹੜੇ ਰਹਿ ਗਏ ਆ। ਤਾਂ ਉਹ ਸਭ ਤੋਂ ਜ਼ਿਆਦਾ ਜਿਹੜਾ ਇਸ ਸਮੇਂ ਰੌਲਾ ਪਿਆ ਉਹ ਮੁਹੰਮਦ ਮੁਸਤਫਾ ਦਾ ਹੀ ਪਿਆ। ਮੁਹੰਮਦ ਮੁਸਤਫਾ ਕਹਿੰਦੇ ਆ ਕਿ ਮੇਰੀ ਸੀਨੀਅਰਟੀ ਜਿਹੜੀ ਸੀਗੀ ਉਹ ਅਣਗੌਲਿਆਂ ਕਰ ਦਿੱਤੀ ਗਈ। ਇਸ ਤੋਂ ਇਲਾਵਾ ਜਿਹੜੀਆਂ ਹੋਰ UPSC ਦੀਆਂ ਸ਼ਰਤਾਂ ਸੀਗੀਆਂ ਕਿ ਸਰਵਿਸ ਰਿਕਾਰਡ ਕਿਸ ਤਰ੍ਹਾਂ ਦਾ ਉਹ ਵੀ ਮੇਰਾ ਠੀਕ ਠਾਕ ਸੀਗਾ ਔਰ ਇਸ ਤੋਂ ਇਲਾਵਾ ਮੈਰਿਟ ਜਿਹੜੀ ਆ ਉਹ ਵੀ ਮੇਰੇ ਪੱਖ ਦੇ ਵਿੱਚ ਸੀਗੀ। ਤਾਂ ਉਹ ਕਹਿੰਦੇ ਕਿ ਮੇਰੇ ਨਾਲ ਸਾਜ਼ਿਸ਼ ਹੋਈ ਆ, ਸਾਜ਼ਿਸ਼ਨ ਮੇਰਾ ਨਾਂ ਜਿਹੜਾ ਘਟਾਇਆ ਗਿਆ। ਹਾਲਾਂਕਿ ਕੁਛ ਲੋਕ ਦੱਸਦੇ ਆ ਕਿ UPSC ਨੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਿਆ ਕਿ ਇਹਨਾਂ ਦੀ ਵਾਈਫ ਹੈ ਜਿਹੜੀ ਉਹ ਕੈਬਨਿਟ ਮਿਨਿਸਟਰ ਰਿਹਾ ਔਰ ਇਸ ਤੋਂ ਇਲਾਵਾ ਅੱਗੇ ਇਲੈਕਸ਼ਨ ਆਉਂਦਾ ਤੇ ਹੋ ਸਕਦਾ ਕਿ ਚੋਣ ਕਮਿਸ਼ਨ ਮੁੜ ਕੇ ਇਤਰਾਜ਼ ਜਤਾ ਦੇਵੇ। ਤਾਂ ਇਹ ਵੀ ਇੱਕ ਵੈਸੇ ਤੱਥ ਜਿਹੜਾ ਵਿਚਾਰਨਯੋਗ ਆ ਕਿ ਕੈਬਨਿਟ ਮਿਨਿਸਟਰ ਦਾ ਹਸਬੈਂਡ ਹੈ ਜਿਹੜਾ ਉਹ ਸੂਬੇ ਦਾ ਪੁਲਿਸ ਮੁਖੀ ਹੋਊਗਾ ਤਾਂ ਕਿਤੇ ਨਾ ਕਿਤੇ ਫਿਰ ਸਵਾਲ ਤੇ ਉੱਠੂਗੇ। ਸੋ ਇਹ ਚੀਜ਼ ਜਿਹੜੀ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ ਮੁਸਤਫਾ ਸਾਹਿਬ ਦੇ ਉਲਟ ਗਈ ਆ
ਪਰ ਉਹ ਕਹਿੰਦੇ ਕਿ ਮੈਂ ਇਸ ਧੱਕੇ ਦੇ ਵਿਰੁੱਧ ਸੁਪਰੀਮ ਕੋਰਟ 'ਚ ਜਾਊਂਗਾ। ਤਾਂ ਸੁਪਰੀਮ ਕੋਰਟ 'ਚ ਜਾਣ ਦਾ ਅਰਥ ਤੇ ਇਹੋ ਹੈ, ਕਿਉਂਕਿ ਉਹਨਾਂ ਨੇ ਸਿੱਧੇ ਰੂਪ 'ਚ ਪੰਜਾਬ ਸਰਕਾਰ ਤੇ ਕੋਈ ਹਮਲਾ ਨਹੀਂ ਬੋਲਿਆ, ਪਰ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੇ UPSC ਦੀ ਚੋਣ ਪ੍ਰਕਿਰਿਆ ਤੇ ਸਵਾਲ ਖੜੇ ਕਰ ਦਿੱਤੇ ਆ। ਤਾਂ UPSC ਨੂੰ ਬਹੁਤ ਭਰੋਸੇਮੰਦ ਗਿਣਿਆ ਜਾਂਦਾ। ਆਪਾਂ ਦੇਖਦੇ ਹੀ ਹਾਂ ਪ੍ਰੀਖਿਆ ਦਾ ਜਦੋਂ ਵੀ ਕਿਤੇ ਮਾਮਲਾ ਸਾਰੇ ਕਹਿੰਦੇ ਕਿ UPSC ਹੈ ਜਿਹੜੀ ਉਹਦੀ ਪਾਰਦਰਸ਼ਤਾ ਨਾਲ ਦੀ ਪਾਰਦਰਸ਼ਤਾ ਹੈ ਨਹੀਂ। ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ UPSC ਦੀ ਪਾਰਦਰਸ਼ਤਾ ਤੇ ਹੀ ਸਵਾਲ ਚੁੱਕ ਦਿੱਤੇ ਆ। ਤਾਂ ਹੁਣ ਉਹਨਾਂ ਸਵਾਲਾਂ 'ਚ ਕੀ ਦਮ ਆ, ਇਹ ਤੇ ਹੁਣ ਫਿਰ ਜੇ ਸੁਪਰੀਮ ਕੋਰਟ 'ਚ ਜਾਂਦੇ ਤੇ ਉੱਥੇ ਹੀ ਸਾਫ਼ ਹੋਊਗਾ। ਵੈਸੇ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਲੋਕ ਚੁਣੇ ਗਏ ਯਾਨੀ ਸ਼ਾਰਟ ਲਿਸਟ ਕੀਤੇ ਗਏ ਆ ਉਹਨਾਂ ਦੇ ਕਿੱਸੇ ਮੇਰੇ ਕੋਲ ਹੈਗੇ ਆ, ਔਰ ਹੈਰਾਨ ਕਰਨ ਵਾਲੇ ਕਿੱਸੇ ਮੈਂ ਉੱਥੇ ਦੱਸੂਗਾ ਨਾਲ। ਇਹਦਾ ਮਤਲਬ ਕਿ ਇਹ ਗੜਬੜ ਚਾਲ ਆ ਜਿਹੜਾ ਅੱਗੇ ਚੱਲੂਗਾ। ਜੀ, ਪਰ ਮਿੰਟੂ ਜੀ ਇਹ ਬਸ ਇਹੋ ਜਿਹੇ ਮੌਕਿਆਂ ਦੇ ਉੱਤੇ ਡਰਾਈਵਰ ਹੀ ਹੁੰਦੇ ਆ, ਅਸਲ ਦੇ ਵਿੱਚ ਅਸਲੀਅਤ ਕੋਈ ਦੱਸਦਾ ਨਹੀਂ। ਜਦੋਂ ਕੰਮ ਹੋ ਜਾਂਦਾ ਤਾਂ ਫਿਰ ਸਾਰੇ ਜਾਣੇ ਤੇ ਬਾਕੀ ਲੋਕ ਵੀ ਭੁੱਲ ਜਾਂਦੇ ਨੇ ਵੀ ਇਹਨਾਂ ਨੇ ਕਿਹੜੇ ਖੁਲਾਸੇ ਕਰਨੇ ਸੀ। ਬਿਲਕੁਲ, ਖੁਲਾਸਿਆਂ ਦਾ ਦੇਖੋ ਇੱਕ ਵਾਰੀ ਤੇ ਹੁੰਦਾ ਨਾ ਕਿ ਕੰਪਨੀ 'ਚ ਦੱਸ ਦਿੰਦੇ ਆ, ਪਰ ਸੁਪਰੀਮ ਕੋਰਟ 'ਚ ਜਾ ਸਕਦੇ ਵੈਸੇ, ਕਿਉਂਕਿ 2 ਸਾਲ ਸੀਨੀਅਰ ਆ, 2 ਸਾਲ ਸੀਨੀਅਰ ਆ ਮੁਹੰਮਦ ਮੁਸਤਫਾ, ਔਰ ਇਹਦਾ ਸਰਵਿਸ ਰਿਕਾਰਡ ਹੈ ਜਿਹੜਾ ਉਹ ਵੀ ਠੀਕ ਠਾਕ ਆ। ਜਿਹੜੇ ਪੈਮਾਨਿਆਂ ਦੇ ਆਧਾਰ ਤੇ ਦੇਖੀਏ ਤੇ ਇਹ ਜਾ ਸਕਦਾ, ਕਿਉਂਕਿ ਦੇਖੋ ਦਿਨਕਰ ਗੁਪਤਾ ਜਿਹੜਾ ਉਹ ਵੀ ਇੱਕ ਮਾਮਲੇ ਦੇ ਵਿੱਚ ਉਲਝਦਾ। ਉਹ ਮਾਮਲਾ ਹਾਈ ਕੋਰਟ ਦੇ ਵਿੱਚ ਹੈ, ਰਿਪੋਰਟ ਤੁਹਾਨੂੰ ਪਤਾ ਹੀ ਉੱਥੇ ਪਹੁੰਚੀ ਹੋਈ ਆ। ਇੰਟੈਲੀਜੈਂਸ ਦਾ ਮੁਖੀ ਸੀਗਾ, ਇਸ ਸਮੇਂ ਖੁਫੀਆ ਵਿਭਾਗ ਦਾ ਮੁਖੀ ਸੀਗਾ, ਤੇ ਤੁਹਾਨੂੰ ਚੇਤਾ ਹੀ ਹੋਣਾ ਕਿ ਰਿਪੋਰਟ ਦੇ ਵਿੱਚ ਖੁਫੀਆ ਵਿਭਾਗ ਤੇ DGP ਦਾ ਨਾਂ ਆਇਆ ਸੀ, ਜ਼ਿਕਰ ਆਇਆ ਸੀ। ਤਾਂ ਦੂਸਰੇ ਪਾਸੇ ਮੁਹੰਮਦ ਮੁਸਤਫਾ ਦਾ ਪੱਖ ਹੈ ਜਿਹੜੇ ਉਹ ਅਫਸਰ ਲੌਬੀ ਵੀ ਪੂਰਦੀ ਪਈ ਆ ਕਿ ਇਹਦੇ ਨਾਲ ਕਿਤੇ ਨਾ ਕਿਤੇ ਥੋੜਾ ਧੱਕਾ ਹੋਇਆ। ਧੱਕਾ ਕਿੱਥੇ ਹੋਇਆ ਇਹ ਹੁਣ ਸਪਸ਼ਟ ਨਹੀਂ ਹੈ, ਕਿਉਂਕਿ ਸਪਸ਼ਟ ਰੂਪ ਦੇ ਵਿੱਚ ਉਹ ਕਿਸੇ ਤੇ ਵੀ ਉਂਗਲ ਨਹੀਂ ਕਰ ਰਹੇ, ਪਰ ਅਸਿੱਧੇ ਰੂਪ 'ਚ ਕਹਿ ਰਿਹਾ ਕਿ UPSC ਨੇ ਏਦਾਂ ਕੀਤਾ। ਜੇ UPSC ਨੇ ਕੀਤਾ ਤਾਂ ਮੈਂ ਤੁਹਾਨੂੰ ਜਿਵੇਂ ਅੱਗੇ ਕਿਹਾ ਕਿ ਫਿਰ UPSC ਦੀ ਭਰੋਸੇ ਯੋਗਤਾ ਤੇ ਹੀ ਸਵਾਲ ਖੜਾ ਹੋਊਗਾ, ਕਿਉਂਕਿ ਉਹਨਾਂ ਦਾ ਭਰੋਸਾ ਜਿਹੜਾ ਬਹੁਤ ਵੱਡਾ ਭਰੋਸਾ। ਹੁਣ ਦੇਖਦੇ ਹਾਂ ਜੇ ਕੋਰਟ ਜਾਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਉਲਝਣ ਹੋ ਜਾਊਗੀ, ਔਰ ਖਾਸ ਤੌਰ ਤੇ ਸੂਬਾ ਸਰਕਾਰ ਵਾਸਤੇ ਬੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਧਰਮ ਸੰਕਟ ਪੈਦਾ ਹੋ ਜਾਊਗਾ। ਇੱਕ ਪਾਸੇ ਉਹਨਾਂ ਦਾ DGP ਹੋਊ ਤੇ ਦੂਸਰੇ ਪਾਸੇ ਉਹਨਾਂ ਦਾ ਮਿਨਿਸਟਰ ਹਸਬੈਂਡ ਹੋਊ। ਜੀ ਜੀ, ਅਗਲੀ ਗੱਲ ਕਰਦੇ ਕਹਿੰਦੇ ਬਹਿਬਲ ਕਲਾਂ ਗੋਲੀ ਕਾਂਡ, ਸਾਬਕਾ SSP ਸ਼ਰਮਾ ਗਏ ਨਿਆਇਕ ਹਿਰਾਸਤ ਦੇ ਵਿੱਚ। ਹਾਂ, ਨਿਆਇਕ ਹਿਰਾਸਤ ਦਾ ਮਤਲਬ ਇਹੋ ਹੀ ਆ ਕਿ ਜੁਡੀਸ਼ੀਅਲ ਕਰ ਦਿੱਤਾ ਗਿਆ, ਤਾਂ ਜੁਡੀਸ਼ੀਅਲ ਤੋਂ ਭਾਵੇਂ ਕਿ ਜੇਲ੍ਹ ਭੇਜ ਦਿੱਤਾ ਗਿਆ। ਪਹਿਲਾਂ ਉਹਦਾ 8 ਦਿਨ ਦਾ ਰਿਮਾਂਡ ਸੀਗਾ, ਫਿਰ ਇਹਨਾਂ ਨੇ 3 ਕੁ ਦਿਨ ਦਾ ਰਿਮਾਂਡ ਲਿਆ। ਤਾਂ ਇਹਨਾਂ ਨੇ ਅਪੀਲ ਜ਼ਰੂਰ ਕੀਤੀ ਸੀਗੀ ਕਿ ਮੈਨੂੰ ਫਰੀਦਕੋਟ ਜਾਂ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਨਾ ਘੱਲਿਆ ਜਾਵੇ। ਤੇ ਦੱਸਦੇ ਆ ਕਿ ਫਿਰ ਇਹ ਜਿਹੜੀ ਸ਼ਰਮਾ ਦੀ ਅਰਜ਼ੀ ਸੀ ਠੁਕਰਾ ਦਿੱਤੀ ਗਈ, ਫਰੀਦਕੋਟ ਜੇਲ੍ਹ ਘੱਲਿਆ ਗਿਆ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਪਟਿਆਲੇ ਸ਼ਿਫਟ ਕਰ ਦਿੱਤਾ ਗਿਆ ਸੁਰੱਖਿਆ ਦੇ ਮੱਦੇਨਜ਼ਰ, ਕਿਉਂਕਿ ਫਰੀਦਕੋਟ ਦੇ ਵਿੱਚ ਹੀ ਸਭ ਕੁਛ ਵਾਪਰਿਆ, ਤੁਹਾਨੂੰ ਯਾਦ ਹੀ ਆ। ਤਾਂ ਫਰੀਦਕੋਟ ਦੇ ਨਾਲ ਹੀ ਫਿਰੋਜ਼ਪੁਰ ਆ, ਕੋਈ ਬਹੁਤਾ ਦੂਰ ਨਹੀਂ ਹੈ, ਬਹੁਤਾ ਫਰਕ ਨਹੀਂ ਹੈ। ਇਸੇ ਕਰਕੇ ਹੀ ਸ਼ਰਮਾ ਨੇ ਮੰਗ ਕੀਤੀ ਸੀ ਕਿ ਮੈਨੂੰ ਹੋਰ ਕਿਸੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ, ਤਾਂ ਉਹਨੂੰ ਪਟਿਆਲੇ ਭੇਜ ਦਿੱਤਾ ਗਿਆ, ਜਿਹੜੀ ਲਾਸਟ ਅਪਡੇਟ ਸੀਗੀ ਇਸ ਮਾਮਲੇ ਦੇ ਮੁਤਲਕ। ਤਾਂ ਹੁਣ ਇਹਨਾਂ ਨੇ ਕੀ ਕੱਢਿਆ ਚਰਨਜੀਤ ਸ਼ਰਮਾ ਤੋਂ, ਸਵਾਲ ਇਹ ਬਣਦਾ ਸਭ ਤੋਂ ਵੱਡਾ, ਕਿਉਂਕਿ 11 ਦਿਨ ਦਾ ਰਿਮਾਂਡ ਆ ਤੇ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਜੋ ਇਹਨਾਂ ਨੇ FIR ਦਰਜ ਕੀਤੀ ਔਰ ਜੋ SIT ਦੇ ਸਾਹਮਣੇ ਇਹਨਾਂ ਨੇ ਬਿਆਨ ਦਿੱਤੇ, ਦੋਵਾਂ ਦਾ ਮਿਲਾਨ ਨਹੀਂ ਹੁੰਦਾ, ਦੋਵਾਂ ਦਾ ਮੇਲ ਨਹੀਂ ਹੁੰਦਾ। ਇਹ ਵੀ ਇੱਕ ਤੱਥ ਨਿਕਲਿਆ ਕਿ ਇਹਨਾਂ ਨੇ ਜੋ ਦਾਅਵਾ ਕੀਤਾ ਸੀਗਾ ਕਿ ਅਸੀਂ ਆਪਣੀ ਸੁਰੱਖਿਆ ਦਾ ਜਾਂ ਕਹਿ ਲਈਏ ਕਿ ਆਤਮ ਰੱਖਿਆ ਵਾਸਤੇ ਅਸੀਂ ਗੋਲੀ ਚਲਾਈ ਆ, ਤਾਂ ਉਹ ਗੋਲੀਆਂ ਜਿਹੜੀਆਂ ਚੱਲੀਆਂ ਨੇ ਉਹ ਇਹਨਾਂ ਦੇ ਅਸਲੇ ਤੋਂ ਨਹੀਂ ਚੱਲੀਆਂ ਜਾਂ ਸੰਗਤ ਵੱਲੋਂ ਨਹੀਂ ਚਲਾਈਆਂ ਗਈਆਂ, ਅਸਲ ਦੇ ਵਿੱਚ ਇਹਨਾਂ ਨੇ ਨਿੱਜੀ ਅਸਲੇ ਨਾਲ ਆਪ ਗੋਲੀਆਂ ਮਾਰੀਆਂ। ਤਾਂ ਕੀ ਇਹ ਸਾਰਾ ਕੁਛ ਹੈ ਜਿਹੜਾ ਸਾਫ਼ ਹੋ ਗਿਆ। ਔਰ ਦੂਜੀ ਚੀਜ਼ ਇਹ ਆ ਕਿ ਕੀ ਚਰਨਜੀਤ ਸ਼ਰਮਾ ਹੀ ਇਕੱਲਾ ਬਲੀ ਦਾ ਬੱਕਰਾ ਬਣਾ ਕੇ ਦੂਜੇ ਬਚਾ ਤੇ ਨਹੀਂ ਲੈ ਜਾਣਗੇ? ਇਹ ਬਹੁਤ ਵੱਡਾ ਸਵਾਲ ਆ, ਕਿਉਂਕਿ ਜਿਸ ਤਰੀਕੇ ਨਾਲ ਇਹ ਪਹਿਲਾਂ ਕਾਰਵਾਈ ਕਰਦੀ ਹੈ ਪੰਜਾਬ ਪੁਲਿਸ ਕਿ ਇੱਦਾਂ ਕਰ ਦਿਆਂਗੇ ਉੱਦਾਂ ਕਰ ਦਿਆਂਗੇ, ਬਾਅਦ ਦੇ ਵਿੱਚ ਉਨੇ ਹੀ ਚਾਤਰਾਨਾ ਢੰਗ ਦੇ ਨਾਲ ਮਾਮਲੇ ਨੂੰ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਤਾਂ ਕਿ ਚਰਨਜੀਤ ਸ਼ਰਮਾ ਨੂੰ ਅੱਗੇ ਲਾ ਕੇ ਦੂਸਰੇ ਬਚਾ ਤੇ ਨਹੀਂ ਲੈ ਜਾਣਗੇ। ਕਿਉਂਕਿ 11 ਦਿਨ ਦੇ ਰਿਮਾਂਡ ਤੋਂ ਬਾਅਦ ਜੇ ਚੀਜ਼ਾਂ ਸਾਫ਼ ਨਹੀਂ ਕਰ ਪਾਉਂਦੇ, ਦੂਸਰੇ ਪੁਲਿਸ ਅਧਿਕਾਰੀ ਹੈ ਜਾਂ ਕਰਮਚਾਰੀ ਹੈ ਜਿਹੜੇ, ਉਹ ਤੇ ਹੁਣ ਫੇਰ ਹਾਈ ਕੋਰਟ ਦੀ ਸ਼ਰਨ 'ਚ ਚਲੇ ਗਏ। ਕਦੋਂ ਫੜੇ ਜਾਣਗੇ, ਕਦੋਂ ਪੁੱਛਗਿੱਛ ਹੋਊਗੀ, ਉਹ ਵੱਖਰਾ ਵਿਸ਼ਾ। ਤਾਂ ਜਿਹੜਾ ਸਭ ਤੋਂ ਸੀਨੀਅਰ ਅਫਸਰ ਹੈ ਨਾਮਜ਼ਦ ਅਧਿਕਾਰੀਆਂ 'ਚੋਂ, ਤੁਸੀਂ ਉਹਦੇ ਤੋਂ ਕੀ ਕਢਾਇਆ, ਇਹ ਬਹੁਤ ਵੱਡਾ ਸਵਾਲ ਰਹੇ। ਜੀ ਜੀ ਜੀ, ਅਗਲੀ ਗੱਲ ਕਰਦੇ ਕਹਿੰਦੇ ਜਸਟਿਸ ਰਣਜੀਤ ਸਿੰਘ ਵੱਲੋਂ ਸੁਖਬੀਰ ਅਤੇ ਮਜੀਠੀਆ ਵਿਰੁੱਧ ਅਧਿਕਾਰਕ ਪਟੀਸ਼ਨ ਦਾਖਲ।
ਦੇਖੋ, ਇਹਨਾਂ ਨੇ ਤੁਹਾਨੂੰ ਯਾਦ ਹੀ ਹੋਣਾ ਕਿ ਜਿਹੜੀ ਕਮਿਸ਼ਨ ਦੀ ਰਿਪੋਰਟ ਸੀ ਉਹਦੀ ਸੇਲ ਲਾਤੀ ਸੀ ਅਸੈਂਬਲੀ ਦੇ ਬਾਹਰ, ਤੇ ਉਹਨੂੰ ਕਬਾੜ ਦੇ ਭਾਅ ਵੇਚਿਆ ਸੀਗਾ। ਯਾਦ ਹੋਣਾ ਤੁਹਾਨੂੰ ਕਿ 5 ਰੁਪਏ ਕਾਪੀ, ਪਤਾ ਨਹੀਂ ਇਸ ਹਿਸਾਬ ਨਾਲ ਕਿ 5 ਰੁਪਏ ਕਿਲੋ ਹਿਸਾਬ ਨਾਲ ਹੀ ਵੇਚਿਆ ਜੀ। ਤਾਂ ਇਹ ਬਾਅਦ ਦੇ ਵਿੱਚ ਹੋਰ ਵੀ ਬਿਆਨਬਾਜ਼ੀ ਕਰਦੇ ਰਹੇ ਔਰ ਬਹੁਤ ਨਿੱਜੀ ਪੱਧਰ ਤੇ ਬਿਆਨਬਾਜ਼ੀ ਹੋਈ ਸੀ। ਤੁਹਾਨੂੰ ਚੇਤਾ ਹੋਣਾ ਕਿ ਸੁਖਬੀਰ ਸਿੰਘ ਬਾਦਲ ਤੇ ਰਣਜੀਤ ਸਿੰਘ ਕਮਿਸ਼ਨ ਨੂੰ ਬਹੁਤ ਕੁਛ ਉਲਟਾ ਛੁਲਟਾ ਵੀ ਬੋਲਦਾ ਰਿਹਾ। ਉਹਨਾਂ ਨੇ ਹੁਣ ਜਾ ਕੇ ਅਦਾਲਤ ਦੇ ਵਿੱਚ ਇੱਕ ਅਪਰਾਧਿਕ ਪਟੀਸ਼ਨ ਦਾਖਲ ਕੀਤੀ ਹੈ, ਜਿਹਦੇ ਵਿੱਚ ਮੰਗ ਕੀਤੀ ਗਈ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਲਾ ਸਾਹਿਬ ਹੈ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ, ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਤਾਂ ਮੰਗ ਕੀਤੀ ਗਈ ਹੈ ਕਿ ਜਿਹੜਾ ਉਹ ਇੱਕ ਐਕਟ ਆ ਜਿਹਦੇ ਅਧੀਨ ਇੱਕ ਇਸ ਤਰ੍ਹਾਂ ਦਾ ਕਮਿਸ਼ਨ ਹੈ ਜਿਹੜਾ ਹੋਂਦ ਦੇ ਵਿੱਚ ਆਉਂਦਾ, ਤਾਂ ਉਸ ਐਕਟ ਦੇ ਵਿੱਚ ਇੱਕ ਪ੍ਰਬੰਧ ਇਹ ਵੀ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਗੁਸਤਾਖੀ ਕਰਦਾ, ਹਿਮਾਕਤ ਕਰਦਾ, ਤਾਂ ਉਹਨੂੰ 6 ਮਹੀਨੇ ਦੀ ਕੈਦ ਦੇ ਨਾਲ ਜੁਰਮਾਨਾ ਹੋ ਸਕਦਾ ਹੈ। ਤੋ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅਪਰਾਧ ਆ, ਜੁਰਮ ਆ। ਤਾਂ ਇਹ ਜੁਰਮ ਦੀ ਕੈਟਾਗਰੀ 'ਚ ਆਉਂਦਾ। ਤਾਂ ਉਹਨਾਂ ਨੇ ਦਰਖਾਸਤ ਕੀਤੀ ਅਦਾਲਤ ਨੂੰ ਜਾ ਕੇ ਕਿ ਉਸੇ ਐਕਟ ਦੀ ਉਸੇ ਧਾਰਾ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤਾਂ ਮਤਲਬ ਇਹ ਆ ਕਿ ਉਲਝਣ ਜਿਹੜੀ ਆ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਵਾਸਤੇ ਇੱਕ ਹੋਰ ਖੜੀ ਹੋਊਗੀ ਆ, ਕਿਉਂਕਿ ਪਹਿਲੀ ਉਲਝਣ ਇਹ ਆ ਕਿ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੇ ਤਲਬ ਕੀਤਾ ਹੋਇਆ, ਉੱਥੇ ਗਏ ਨਹੀਂ ਹੈ, ਤਾਲਾ ਜਿਹਾ ਵੱਟਦੇ ਪਏ ਆ, ਫਿਰ ਇਹਨਾਂ ਨੂੰ ਨੋਟਿਸ ਘੱਲਿਆ ਗਿਆ। ਤਾਂ ਦੂਸਰੇ ਪਾਸੇ ਮੰਨ ਲਓ ਜੇ ਇੱਧਰ ਵੀ ਖਿੱਚਾ ਤੂ ਹੋ ਜਾਂਦੀ ਆ ਤਾਂ ਉਲਝਣ ਜਿਹੜੀ ਆ ਉਹ ਕਾਫੀ ਕਸੂਤੀ ਹੋ ਜਾਣੀ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਪਹੁੰਚੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਸਰਗਰਮ ਹੈ, ਖਾਸ ਤੌਰ ਤੇ ਹੁਣ ਜਦੋਂ ਭਗਵੰਤ ਮਾਨ ਪ੍ਰਧਾਨ ਬਣੇ ਆ, ਇਲੈਕਸ਼ਨ ਸਿਰ ਤੇ ਆ ਗਿਆ। ਉਹਨਾਂ ਨੇ ਇੱਥੇ ਵੈਸੇ ਬਿਜਲੀ ਅੰਦੋਲਨ ਵੀ ਸ਼ੁਰੂ ਕਰਤਾ। ਉਹ ਬਿਜਲੀ ਅੰਦੋਲਨ ਵੈਸੇ ਸ਼ੁਰੂ ਕਰ ਵੀ ਦੇਣਾ ਚਾਹੀਦਾ ਸੀਗਾ ਕਿਉਂਕਿ ਬਹੁਤ ਛਿੱਲ ਪੱਟੀ ਜਾਂਦੀ ਆ। ਖੈਰ, ਇੱਕ ਮਾਮਲਾ ਇਹਨਾਂ ਨੇ ਹੋਰ ਚੁੱਕਿਆ ਹੋਇਆ, ਜਿੱਦਾਂ ਸਤਲੁਜ ਦੇ ਵਿੱਚ ਫੇਰ ਗੰਦਾ ਪਾਣੀ ਆਇਆ ਹੋਇਆ, ਪਲੀਟ ਹੋ ਗਿਆ ਸਾਰਾ ਫੇਰ ਇੱਕ ਵਾਰੀ ਪਾਣੀ। ਤਾਂ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਗਏ ਆ ਵਿਧਾਇਕ ਅਮਰਜੀਤ ਸਿੰਘ ਸੰਧਵਾ, ਕੁਲਤਾਰ ਸਿੰਘ, ਜੈ ਕਿਸ਼ਨ ਰੋੜੀ। ਇਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਜਾ ਕੇ ਸਾਰੀ ਰਿਪੋਰਟ ਸੌਂਪੀ ਹੈ, ਸਾਰੀ ਦਰਖਾਸਤ ਜਿਹੜੀ ਆ ਉਹ ਦਿੱਤੀ ਹੈ ਕਿ ਭਾਈ ਆਹ ਕੁਛ ਜਿਹੜਾ ਉੱਥੇ ਵਾਪਰਦਾ ਪਿਆ। ਸੋ ਇਹ ਹੁਣ ਜਿਹੜੀ NGT ਦੇ ਕੋਲ ਰਿਪੋਰਟ ਗਈ ਆ ਉਹਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਹੋਊਗਾ ਉਹ ਤੇ ਬਾਅਦ ਦੀ ਗੱਲ ਆ। ਪਰ ਹੱਦੋਂ ਜ਼ਿਆਦਾ ਸਿਤਮਜ਼ਰੀਤੀ ਇੱਥੇ ਇਹ ਹੋਣ ਰਹੀ ਆ ਕਿ ਦੇਖੋ ਪੰਜਾਬ ਸਰਕਾਰ ਦੀ ਤੇ ਮੁੱਢਲੀ ਜ਼ਿੰਮੇਵਾਰੀ ਆ, ਉਹ ਇਸ ਪੱਖ ਤੇ ਬਿਲਕੁਲ ਕੰਮ ਨਹੀਂ ਕਰਦੀ। ਆਮ ਆਦਮੀ ਪਾਰਟੀ ਚਲੋ ਵੋਟਾਂ ਕਰਕੇ ਸਹੀ ਘੱਟੋ ਘੱਟ ਕਰਦੀ ਤੇ ਪਈ ਆ ਨਾ, ਪਰ ਬਦਕਿਸਮਤੀ ਆ ਕਿ ਜਿਸ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਆ ਉਹ 50 ਕਰੋੜ ਰੁਪਈਏ ਦਾ ਪਹਿਲਾਂ ਜੁਰਮਾਨਾ ਵੀ ਪਵਾ ਬੈਠੀ ਆ, ਪਰ ਹਾਲੇ ਵੀ ਡੱਕਾ ਤੋੜ ਕੇ ਦੂਰਾ ਨਹੀਂ ਕਰਦੀ ਪਈ। ਇਹ ਬਹੁਤ ਮਾੜੀ ਗੱਲ ਆ ਕਿ ਇੰਨਾ ਜ਼ਿਆਦਾ ਗੰਦਾ ਪਾਣੀ ਇੱਧਰ ਮਾਲਵੇ ਨੂੰ ਜਾਂ ਰਾਜਸਥਾਨ ਨੂੰ ਜਾ ਰਿਹਾ ਕਿ ਤੁਸੀਂ ਕੋਲ ਖੜ ਵੀ ਨਹੀਂ ਸਕਦੇ, ਪੀਣਾ ਤੇ ਦੂਰ ਦੀ ਗੱਲ, ਇੰਨਾ ਮੁਸ਼ਕਲ ਆਉਂਦਾ। ਤਾਂ ਜਿਹੜੀ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਉਹ ਕਿਉਂ ਨਹੀਂ ਡੱਕਾ ਤੋੜਦੀ ਪਈ, ਇਹ ਬਹੁਤ ਵੱਡਾ ਸਵਾਲ ਆ। ਜੀ ਜੀ ਬਿਲਕੁਲ। ਮਿੰਟੂ ਜੀ, ਰੀਸੈਂਟਲੀ ਇੱਕ ਖਬਰ ਪਤਾ ਲੱਗੀ ਹੈ, ਕਹਿੰਦੇ ਪਹਿਲੇ ਇਸ ਤਰ੍ਹਾਂ ਦਾ ਇੱਕ ਕੇਸ ਹੋਇਆ ਵੀ ਪੈਂਫਲੇਟ ਜਾਂ ਲਿਟਰੇਚਰ ਵੰਡਣ ਦੇ ਉੱਤੇ 3 ਨੌਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੇਖੋ, ਇਸ ਤਰ੍ਹਾਂ ਦਾ ਅੱਗੇ ਮੈਂ ਇੱਕ ਚਰਚਾ ਸੁਣਿਆ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿ ਹਾਈ ਕੋਰਟ ਨੇ ਇੱਕ ਹੁਕਮ ਦੇ ਦਿੱਤਾ ਸੀਗਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ। ਤਾਂ ਕੁਝ ਬਦਲਾਅ ਹੋਇਆ ਜਾਂ ਪਤਾ ਨਹੀਂ ਮੈਨੂੰ, ਇੱਕ ਹਾਈ ਕੋਰਟ ਦੀ ਸ਼ਾਇਦ ਡਾਇਰੈਕਸ਼ਨ ਸੀਗੀ ਕਿ ਇਹ ਇਸ ਤਰ੍ਹਾਂ ਦਾ ਜੇ ਕੋਈ ਕਰਦਾ ਕੰਮ ਤਾਂ ਉਹਨੂੰ ਇਸ ਤਰ੍ਹਾਂ ਦੀ ਸ਼੍ਰੇਣੀ 'ਚ ਲਿਓ ਕਿ ਇਹੋ ਜਿਹੀ ਸਖਤ ਸਜ਼ਾ ਦਿੱਤੀ ਜਾਵੇ। ਤਾਂ ਉਦੋਂ ਇੱਕ ਅਖਬਾਰ ਨੇ ਕਾਫੀ ਰੌਲਾ ਪਾਇਆ ਸੀਗਾ ਕਿ ਕੱਲ ਨੂੰ ਇਹ ਜੋ ਖਾਲਿਸਤਾਨ ਦਾ ਪ੍ਰਚਾਰ ਕਰਦੇ ਆ ਜਾਂ ਖਾਲਿਸਤਾਨ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਆ, ਉਹਨਾਂ ਦੀ ਬਹੁਤ ਵੱਡੀ ਮੁਸ਼ਕਲ ਖੜੀ ਹੋ ਗਈ। ਉਦੋਂ ਕਿਸੇ ਨੇ ਗੌਲਿਆ ਨਹੀਂ, ਤੁਹਾਨੂੰ ਪਤਾ ਹੀ ਹੈ ਕਿ ਸਿੱਖ ਥੋੜਾ ਜਿਹਾ ਕਈ ਵਾਰ ਲੇਟ ਹੀ ਗੌਲਦੇ ਆ। ਤਾਂ ਉਦੋਂ ਕਿਸੇ ਨੇ ਇਸ ਚਰਚਾ ਨੂੰ ਗੌਲਿਆ ਨਹੀਂ, ਇੱਕ ਅਖਬਾਰ ਨੇ ਵਾਹਵਾ ਰੌਲਾ ਪਾਇਆ। ਮੈਂ ਪੜ੍ਹਦਾ ਰਿਹਾ 1-2 ਰਿਪੋਰਟਾਂ ਉਹਨਾਂ ਦੀਆਂ, ਮੈਂ ਪੜ੍ਹੀਆਂ ਵੀ ਆ। ਤਾਂ ਉਹ ਪਤਾ ਨਹੀਂ ਹੁਣ ਡਾਇਰੈਕਸ਼ਨ ਜਿਹੜੀ ਆ ਉਹ ਅੱਗੇ ਇੰਪਲੀਮੈਂਟ ਹੋਈ ਹੈ ਜਾਂ ਕੋਈ ਵੱਖਰਾ ਕਾਨੂੰਨ ਆ, ਮੈਨੂੰ ਇਹਦੇ ਬਾਰੇ ਤੇ ਪਤਾ ਨਹੀਂ ਹੈ। ਪਰ ਜੇ ਸੱਚਮੁੱਚ ਇਸ ਤਰ੍ਹਾਂ ਹੋਇਆ ਤੇ ਬਹੁਤ ਮਾੜੀ ਗੱਲ ਆ। ਇਹ ਹੁਣ ਸੁਪਰੀਮ ਕੋਰਟ ਤੱਕ ਲਿਜਾਣਾ ਚਾਹੀਦਾ ਮਸਲਾ, ਵੈਸੇ ਉਦੋਂ ਹੀ ਲਿਜਾਣਾ ਚਾਹੀਦਾ ਸੀਗਾ ਜਦੋਂ ਮੈਂ ਤੁਹਾਨੂੰ ਗੱਲ ਕਹੀ ਆ ਕਿ ਇੱਕ ਅਖਬਾਰ ਰੌਲਾ ਪਾਉਂਦਾ ਰਿਹਾ, ਤਾਂ ਉਦੋਂ ਹੀ ਸੁਪਰੀਮ ਕੋਰਟ 'ਚ ਲਿਜਾਣਾ ਚਾਹੀਦਾ ਸੀਗਾ ਕਿ ਇਸ ਤਰ੍ਹਾਂ ਤੇ ਕਿਸੇ ਨੂੰ ਵੀ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਕੋਲ ਆਹ ਚੀਜ਼ ਫੜੀ ਹੈ ਜੀ ਤੇ ਇਹ ਬੰਦਾ ਜਿਹੜਾ ਉਮਰ ਕੈਦ ਦਾ ਭਾਗੀਦਾਰ ਇਹਨੂੰ ਬਣਾ ਦਿਓ ਉਮਰ ਕੈਦ ਦਾ ਕੈਦੀ।
ਸੋ ਇਹ ਬਹੁਤ ਇੱਥੇ ਤੇ ਮੰਗ ਉੱਠਣ ਦੀ ਸ਼ਿੱਦਤ ਦੇ ਨਾਲ ਕਿ ਦੇਸ਼ ਧਰੋਹ ਦਾ ਜਿਹੜਾ ਕਾਨੂੰਨ ਆ ਇਹ ਖਤਮ ਕਰ ਦਿਓ, ਕਿਉਂਕਿ ਇਹਦੇ ਨਾਲ ਬਹੁਤ ਸਾਰੇ ਨਜਾਇਜ਼ ਜਿਹੜੇ ਮੰਗੇ ਜਾਂਦੇ ਆ ਉੱਠ ਕੇ ਜੇ ਕੋਈ ਨਾਰਾ ਵੀ ਲਾ ਦੇਵੇ ਤੇ ਉਹਦੇ ਖਿਲਾਫ ਵੀ ਦੇਸ਼ ਧਰੋਹ ਦਾ ਮੁਕੱਦਮਾ, ਜੇ ਕੋਈ ਸਰਕਾਰ ਨੂੰ ਨਿੰਦ ਦੇਵੇ ਉਹਦੇ ਖਿਲਾਫ ਵੀ ਦੇਸ਼ ਧਰੋਹ ਦਾ ਮੁਕੱਦਮਾ। ਸੋ ਕਹਿਣ ਦਾ ਭਾਵ ਇਹ ਆ ਕਿ ਇੱਕ ਪਾਸੇ ਤੇ ਸਖਤ ਕਾਨੂੰਨਾਂ ਤੋਂ ਲੋਕ ਕਹਿੰਦੇ ਆ ਕਿ ਸਾਡੀ ਜਾਨ ਛਡਾਓ, ਦੂਸਰੇ ਪਾਸੇ ਇਸ ਤਰ੍ਹਾਂ ਦੀ ਸਖਤਾਈ ਹੈ ਜਿਹੜੀ ਉਹ ਇੱਕ ਵਿਸ਼ੇਸ਼ ਕੌਮ ਤੇ ਲਾਗੂ ਹੋ ਰਹੀ ਆ, ਤਾਂ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ ਕਾਨੂੰਨੀ ਲੜਾਈ 'ਚ ਪੈਣਾ ਚਾਹੀਦਾ। ਹੋਰ ਤਾਂ ਕੋਈ ਬਦਲ ਹੀ ਨਹੀਂਗਾ। ਜੇ ਸਖਤਾਈ ਹੋਈ ਆ ਤਾਂ ਕਾਨੂੰਨ ਦੀ ਹੀ ਲੜਾਈ ਲੜੀ ਜਾ ਸਕਦੀ ਹੈ, ਸਰਕਾਰਾਂ ਤੋਂ ਉਮੀਦ ਨਹੀਂ ਕਰ ਸਕਦੇ ਤੁਸੀਂ। ਇਹ ਜੇ ਮੇਰੇ ਖਿਆਲ ਦੇ ਨਾਲ ਕੋਰਟ ਦਾ ਉਹੀ ਮਸਲਾ ਹਾਈ ਕੋਰਟ ਵਾਲਾ, ਤਾਂ ਫਿਰ ਸੁਪਰੀਮ ਕੋਰਟ 'ਚ ਇਹਨੂੰ ਚੈਲੰਜ ਕਰਨਾ ਚਾਹੀਦਾ ਸੀਗਾ, ਜੇ ਨਹੀਂ ਤਾਂ ਦੇਰ ਸਵੇਰ ਕਰਨਾ ਚਾਹੀਦਾ। ਜੀ ਬਿਲਕੁਲ। ਨਵਾਂ ਸ਼ਹਿਰ ਦੀ ਅਦਾਲਤ ਨੇ ਜਿਹੜਾ 3 ਮੁੰਡੇ ਅਰਵਿੰਦਰ ਸਿੰਘ ਉਹ ਨਵਾਂ ਸ਼ਹਿਰ ਦਾ, ਸੁਰਜੀਤ ਸਿੰਘ ਗੁਰਦਾਸਪੁਰ ਦਾ ਤੇ ਰਣਜੀਤ ਸਿੰਘ ਕੈਥਲ ਹਰਿਆਣੇ ਦਾ, ਉਹਨੂੰ ਇਹ ਜਿਹੜੀ ਸਜ਼ਾ ਸੁਣਾਈ ਆ। ਤੇ ਧਾਰਾ ਕਹਿੰਦੇ 100 ਸੈਕਸ਼ਨ 121 ਇਹ ਤੇ 121 ਜਿਹੜਾ ਉਹੀ ਹੈ ਜੀ, ਇਹ ਉਹੀ ਆ ਮੈਂ ਜਿਹੜੀ ਤੁਹਾਨੂੰ ਦੱਸੀ ਆ ਨਾ, ਇਹ ਉਹੀ ਆ ਉਹੀ ਆ। ਉਦੋਂ ਮੈਂ ਇਹੀ ਚੀਜ਼ ਪੜ੍ਹੀ ਆ ਕਿ 121 ਦੇ ਅਧੀਨ ਬਿਲਕੁਲ ਉਹੀ ਆ। ਮੈਂ ਭੁੱਲਦਾ ਸੀਗਾ, ਮੈਂ ਸ਼ਾਇਦ ਆਖਿਆ ਕਿ ਕੋਈ ਮਸਲਾ ਹੋਰ ਨਾ ਹੋਵੇ, ਪਰ ਉਹੀ ਆ ਕਿ ਇਹਦਾ ਮੇਰੇ ਖਿਆਲ ਦੇ ਨਾਲ ਸਪੋਕਸਮੈਨ ਵਾਲਿਆਂ ਨੇ ਕਾਫੀ ਜ਼ਿਆਦਾ ਰੌਲਾ ਪਾਇਆ ਸੀ। ਜੀ ਪਰ ਜਿੱਦਾਂ ਤੁਸੀਂ ਕਿਹਾ ਵੀ ਬਾਅਦ ਦੇ ਵਿੱਚ ਜਾਗਦੇ ਨੇ ਹੁਣ ਲਾਲਾ ਵੇਖੋ ਕੀ ਹੁੰਦੀ ਆ ਤੇ ਕੀ ਇਹਨਾਂ ਦੇ ਕੋਲ ਕਿਹੜਾ ਕਾਨੂੰਨੀ ਜਿਹੜਾ ਹੱਲ ਉਹ ਰਹਿ ਜਾਊਗਾ। ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਜਿਹੜਾ ਜੀ ਸਾਨੂੰ ਮਿਲੇ ਆ ਕੇ ਗੱਲਬਾਤ ਕੀਤੀ, ਜਾਣਕਾਰੀਆਂ ਦਿੱਤੀਆਂ, ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।